ਜੰਮੂ ਕਸ਼ਮੀਰ ਦੇ ਇੱਕ ਵਿਦਿਆਰਥੀ ਨੂੰ ਉਸ ਦੁਆਰਾ ਲਿਖੇ ਇੱਕ ਲੇਖ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ। ਜੰਮੂ ਅਤੇ ਕਸ਼ਮੀਰ ਪੁਲਿਸ ਦੀ ਹਾਲ ਹੀ ਵਿੱਚ ਬਣਾਈ ਗਈ ਰਾਜ ਜਾਂਚ ਏਜੰਸੀ SIA ਨੇ ਐਤਵਾਰ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਇੱਕ PhD ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਵਿਦਿਆਰਥੀ ਨੂੰ ਗ੍ਰਿਫਤਾਰ ਕਰਨ ਦੀ ਵਜ੍ਹਾ ਉਸ ਦੁਆਰਾ 11 ਸਾਲ ਪਹਿਲਾਂ ਲਿਖਿਆ ਇੱਕ ਲੇਖ ਹੈ ਜੋ ਕਿ ਇੱਕ ਆਨਲਾਈਨ ਨਿਊਜ਼ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਇਆ ਸੀ। SIA ਨੇ ਕਿਹਾ ਕਿ 6 ਨਵੰਬਰ 2011 ਨੂੰ ਆਨਲਾਈਨ ਮੈਗਜ਼ੀਨ ਦ ਕਸ਼ਮੀਰ ਵਾਲਾ ਵਿੱਚ ਪ੍ਰਕਾਸ਼ਿਤ ਗੁਲਾਮੀ ਦੀਆਂ ਜੰਜੀਰਾਂ ਟੁੱਟਣਗੀਆਂ ਸਿਰਲੇਖ ਵਾਲਾ ਲੇਖ ਭੜਕਾਊ, ਦੇਸ਼ ਧਰੋਹੀ ਅਤੇ ਜੰਮੂ ਕਸ਼ਮੀਰ ਵਿੱਚ ਅਸ਼ਾਂਤੀ ਪੈਦਾ ਕਰਨ ਵਾਲਾ ਹੈ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਇਸ ਲੇਖ ਦੁਆਰਾ ਸੂਬੇ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗ੍ਰਿਫਤਾਰ ਕੀਤਾ ਗਿਆ ਅਬਦੁਲ ਆਲਾ ਫਾਜ਼ਲੀ ਕਸ਼ਮੀਰ ਯੂਨੀਵਰਸਿਟੀ 'ਚ ਆਪਣੀ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਹੈ। SIA ਦੇ ਅਧਿਕਾਰੀਆਂ ਨੇ PhD ਕਰਦੇ ਵਿਦਿਆਰਥੀ ਫਾਜ਼ਲੀ ਅਤੇ ਦ ਕਸ਼ਮੀਰ ਵਾਲਾ ਮੈਗਜ਼ੀਨ ਦੇ ਸੰਪਾਦਕ ਫਾਜ਼ ਸ਼ਾਹ ਦੇ ਘਰ ਅਤੇ ਦਫ਼ਤਰ 'ਤੇ ਛਾਪੇਮਾਰੀ ਕੀਤੀ ਤੇ ਤਲਾਸ਼ੀ ਵੀ ਲਈ। ਏਜੰਸੀ ਨੇ ਕਿਹਾ ਕਿ ਇਹ ਛਾਪੇਮਾਰੀ ਫਾਜ਼ਲੀ ਸ਼ਾਹ ਅਤੇ ਹੋਰ ਸਹਿਯੋਗੀਆਂ ਵਿਰੁੱਧ ਦੇਸ਼ ਵਿਰੋਧੀ ਲੇਖ ਲਈ ਦਰਜ ਕੀਤੀ ਗਈ FIR ਦੇ ਤਹਿਤ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਫਾਜ਼ਲੀ 2016 ਵਿੱਚ ਕਸ਼ਮੀਰ ਦੀਆਂ ਸੜਕਾਂ 'ਤੇ ਭਾਰਤੀ ਰਾਜ ਖਿਲਾਫ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਉਸ ਨੇ ਨਾਗਰਿਕ ਪ੍ਰਦਰਸ਼ਨਕਾਰੀਆਂ 'ਤੇ ਤਾਕਤ ਦੀ ਵਰਤੋਂ ਦੀ ਨਿੰਦਾ ਕਰਦੇ ਹੋਏ ਕਈ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਸੀ। 5 ਸਾਲ ਪਹਿਲਾਂ ਵੀ ਫਾਜ਼ਲੀ ਨੂੰ ਕੌਮੀ ਜਾਂਚ ਏਜੰਸੀ ਨੇ ਪੁੱਛਗਿੱਛ ਲਈ ਬੁਲਾਇਆ ਸੀ। ਮੈਗਜ਼ੀਨ ਦੇ ਸੰਪਾਦਕ ਸ਼ਾਹ ਨੂੰ ਵੀ 14 ਮਾਰਚ ਨੂੰ ਪਬਲਿਕ ਸੇਫਟੀ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਉਸ ਨੂੰ 4 ਫਰਵਰੀ ਵਾਲੇ ਦਿਨ ਆਪਣੀ ਵੈੱਬਸਾਈਟ 'ਤੇ ਦੱਖਣੀ ਕਸ਼ਮੀਰ ਵਿੱਚ ਗੋਲੀਬਾਰੀ ਬਾਰੇ ਰਿਪੋਰਟ ਪਾਉਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ, ਪਰ ਅਦਾਲਤ ਨੇ ਉਸ ਨੂੰ 2 ਵਾਰ ਜ਼ਮਾਨਤ ਦੇ ਦਿੱਤੀ ਸੀ ਤੇ 14 ਮਾਰਚ ਨੂੰ ਪੁਲਿਸ ਨੇ ਉਸ 'ਤੇ ਪਬਲਿਕ ਸੇਫਟੀ ਐਕਟ ਲਾ ਕੇ ਮੁੜ ਗ੍ਰਿਫਤਾਰ ਕਰ ਲਿਆ। ਸ਼ਾਹ ਨੇ 4 ਫਰਵਰੀ ਵਾਲੇ ਮੁਕਾਬਲੇ ਦੀ ਖਬਰ ਵਿੱਚ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਗੋਲੀਬਾਰੀ ਵਿੱਚ ਮਾਰਿਆ ਗਿਆ ਉਹਨਾਂ ਦਾ ਪੁੱਤਰ ਅੱਤਵਾਦੀ ਨਹੀਂ ਸੀ। ਜਾਂਚ ਏਜੰਸੀ ਨੇ ਛਾਪੇਮਾਰੀ ਕਰਕੇ ਕੰਪਿਊਟਰ, ਲੈਪਟਾਪ ਅਤੇ ਹੋਰ ਡਿਜੀਟਲ ਉਪਕਰਨ ਜ਼ਬਤ ਕੀਤੇ ਹਨ।